कराची ਦੇ ਵਿੱਚ ਇੱਕ ਬੜੀ ਕਮ ਉਮਰ ਤਾਲਬਾ ਜਿਹੜੀ ਹੈਗੀ ਹੈ ਉਹਨੂੰ ਦਹਿਸ਼ਤਗਰਦੀ ਵਾਸਤੇ ਇਸਤੇਮਾਲ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ। ਇੱਕ ਐਸੀ ਜੰਗ ਹੈ ਜਿਹਦੇ ਵਿੱਚ ਬੰਬ ਜਿਹੜੇ ਨੇ ਉਹ ਬਾਅਦ ਚ ਫੜਦੇ ਨੇ, ਪਹਿਲੇ ਦਿਮਾਗ ਉਹਨਾਂ 'ਚ ਵੜਦੇ ਇਹ ਲੋਕ। ਦੁਸ਼ਮਣ ਹੁਣ ਬੰਦੂਕ ਚੁੱਕ ਕੇ ਸਰਹੱਦ ਪਾਰ ਤੋਂ ਨਹੀਂ ਆਂਦਾ, ਦੁਸ਼ਮਣ ਹੁਣ ਬਕਾਇਦਾ ਯੂਨੀਫਾਰਮ ਪਾ ਕੇ ਨਹੀਂ ਆਂਦਾ, ਬਲਕਿ ਦੁਸ਼ਮਣ ਹੁਣ ਕਮ ਉਮਰ ਬੱਚਿਆਂ ਦੇ ਮੋਬਾਈਲ ਦੇ ਵਿੱਚ ਘੁਸ ਜਾਂਦਾ ਹੈ। ਬਲੋਚਿਸਤਾਨ ਦੇ ਵਿੱਚ ਅਲੱਦਗੀ ਪਸੰਦ ਦੀ ਜਿਹੜੀ ਫੰਡਿੰਗ ਹੈ ਇਹ ਕੌਣ ਕਰ ਰਿਹਾ ਹੈ? ਸੋਸ਼ਲ ਮੀਡੀਆ ਦੇ ਉੱਤੇ ਰਿਆਸਤ ਮੁਖਾਲਿਫ ਜਿਹੜਾ ਨੈਟਵਰਕ ਹੈ ਇਹ ਕੌਣ ਚਲਾਉਂਦਾ ਪਿਆ? ਇਹ ਕਮ ਉਮਰ ਬੱਚਿਆਂ ਨੂੰ ਖੁਦਕੁਸ਼ ਹਮਲਿਆਂ ਵਾਸਤੇ ਜ਼ਿਹਨੀ ਤੌਰ ਤੇ ਜਿਹੜਾ ਤਿਆਰ ਕਰਦਾ ਪਿਆ ਹੈ ਇਹ ਕੌਣ ਕਰਦਾ ਪਿਆ? ਔਰ ਇਹ ਕੋਈ ਇਲਜ਼ਾਮ ਨਹੀਂ ਹੈ, ਇਹ ਮੁਕੰਮਲ ਇੱਕ ਪੈਟਰਨ ਹੈ। ਭਾਰਤ ਜਿਹੜਾ ਨਾ ਉਹ ਅੱਜ ਖੁਦ ਟੋਟੇ ਹੁੰਦਾ ਪਿਆ। ਇਹਨੇ ਸਾਰਾ ਫੋਕਸ ਰੱਖਿਆ ਪਾਕਿਸਤਾਨ ਦੇ ਉੱਤੇ ਕਿ ਪਾਕਿਸਤਾਨ ਦੇ ਵਿੱਚ ਇੰਤਸ਼ਾਰ ਫੈਲਾਈਏ, ਪਾਕਿਸਤਾਨ ਦੇ ਜਿਹੜੇ ਇਦਾਰੇ ਨੇ ਉਹਨਾਂ ਨੂੰ ਆਵਾਮ ਨਾਲ ਤੇ ਆਵਾਮ ਨੂੰ ਇਦਾਰਿਆਂ ਨਾਲ ਲੜਾਈਏ, ਲੇਕਿਨ ਉੱਥੇ ਦਾਲ ਨਹੀਂ ਗਲੀ। ਮੋਦੀ ਸਰਕਾਰ ਨੇ ਤਾਂ ਕਾਮਯਾਬ ਤਾਂ ਕੀ ਹੋਣਾ, ਬਲਕਿ ਇਹਨਾਂ ਦਾ ਅਖਬਾਰ ਹੈਗਾ ਦੀ ਹਿੰਦੂ, ਉਹਦੇ ਵਿੱਚ 2025 ਦੀਆਂ ਜਿੰਨੀਆਂ ਨਾਕਾਮੀਆਂ ਨੇ ਨਾ ਉਹ ਸਾਰੀਆਂ ਬੇਨਕਾਬ ਕੀਤੀਆਂ ਗਈਆਂ। 2025 ਜਿਹੜਾ ਨਾ ਉਹ ਭਾਰਤ ਵਾਸਤੇ ਇਦਾਂ ਦਾ ਗੁਜ਼ਰਿਆ। ਕੋਈ ਸ਼ਰਮ ਹੁੰਦੀ ਬੰਦੇ ਵਿੱਚ, ਕੋਈ ਹਯਾ ਹੁੰਦੀ, ਤੁਸੀਂ ਹੁਣ ਬੱਚਿਆਂ ਨੂੰ ਟਾਰਗੇਟ ਕਰੋਗੇ, ਬੱਚਿਆਂ ਦੀ ਜ਼ਿਹਨਸਾਜ਼ੀ ਕਰੋਗੇ। बिस्मिल्लाहिर्रहमानिर्रहीम, अस्सलाम वालेकुम नाज़रीन, तुसी देख रहे हो 360 डिजिटल पंजाबी और मैं हाँ तुहाडी मेज़बान शुमाइला नियाज़। अज दा व्लॉग भी बड़ा खास है क्योंकि भारत दी जिहड़ियां नाकामियां ने और भारत जिस तरह के कारनामे सर अंजाम देंदा पिया उहदे बारे च डिस्कस करांगे। व्लॉग शुरू करते हैं। अच्छा, ये जिहड़ी खबर है ये सुन के वैसे बज़ाहिर किसी नूं अगर ये लगदा है कि जी ये कोई लॉ एंड ऑर्डर का मामला है, ठीक है, और लॉ एंड ऑर्डर ठीक नहीं हैगा, ਤੇ ਫਿਰ ਮੈਂ ਇਹ ਸਮਝਦੀ ਹਾਂ ਕਿ ਸਿਰਫ ਔਰ ਸਿਰਫ ਇਹ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ। ਜਿਹੜੀ ਅੱਜ ਦੀ ਤਾਜ਼ਾ ਤਰੀਨ ਖਬਰ ਹੈ ਕਿ ਕਰਾਚੀ ਦੇ ਵਿੱਚ ਇੱਕ ਬੜੀ ਕਮ ਉਮਰ ਤਾਲਬਾ ਜਿਹੜੀ ਹੈਗੀ ਹੈ ਉਹਨੂੰ ਦਹਿਸ਼ਤਗਰਦੀ ਵਾਸਤੇ ਇਸਤੇਮਾਲ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ। ਇਹ ਕੋਈ ਇਕੱਲਾ ਵਾਕਿਆ ਨਹੀਂ ਹੈ ਔਰ ਨਾ ਹੀ ਕੋਈ ਇਤਫਾਕ ਹੈ, ਠੀਕ ਹੈ, ਬਲਕਿ ਪਾਕਿਸਤਾਨ ਦੇ ਖਿਲਾਫ ਜਾਰੀ ਇੱਕ ਮਨਸੂਬਾਬੰਦੀ ਜਿਹੜੀ ਹੈਗੀ ਨਾ ਜੰਗ ਦੀ, ਇਹ ਉਹਦਾ ਹਿੱਸਾ ਹੈ। ਇੱਕ ਐਸੀ ਜੰਗ ਹੈ ਜਿਹਦੇ ਵਿੱਚ ਬੰਬ ਜਿਹੜੇ ਨੇ ਉਹ ਬਾਅਦ ਚ ਫੜਦੇ ਨੇ, ਪਹਿਲੇ ਦਿਮਾਗ ਉਹਨਾਂ 'ਚ ਵੜਦੇ ਇਹ ਲੋਕ। ਤੁਸੀਂ ਜ਼ਰਾ ਇਹ ਸੋਚੋ ਕਿ ਦੁਸ਼ਮਣ ਹੁਣ ਬੰਦੂਕ ਚੁੱਕ ਕੇ ਸਰਹੱਦ ਪਾਰ ਤੋਂ ਨਹੀਂ ਆਂਦਾ, ਦੁਸ਼ਮਣ ਹੁਣ ਬਕਾਇਦਾ ਯੂਨੀਫਾਰਮ ਪਾ ਕੇ ਨਹੀਂ ਆਂਦਾ, ਬਲਕਿ ਦੁਸ਼ਮਣ ਹੁਣ ਕਮ ਉਮਰ ਬੱਚਿਆਂ ਦੇ ਮੋਬਾਈਲ ਦੇ ਵਿੱਚ ਘੁਸ ਜਾਂਦਾ ਹੈ। ਇੰਸਟਾਗ੍ਰਾਮ ਦਾ ਜ਼ਿਕਰ ਹੋਇਆ, ਵੈਸੇ ਜਿਹੜੀ ਲੜਕੀ ਫੜੀ ਗਈ ਹੈ, ਇੰਸਟਾਗ੍ਰਾਮ ਹੋ ਗਿਆ, WhatsApp ਹੋ ਗਿਆ, ਜਾਂ ਹੋਰ ਵੀ ਜਿਹੜੀਆਂ ਸੋਸ਼ਲ ਐਪਲੀਕੇਸ਼ਨਸ ਨੇ ਉਹਨਾਂ ਦੇ ਜ਼ਰੀਏ ਇੱਕ ਨਵਾਂ ਹਥਿਆਰ ਦੇ ਤੌਰ ਤੇ ਇਹਨਾਂ ਐਪਲੀਕੇਸ਼ਨ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਬੱਚਿਆਂ ਦੇ ਜ਼ਿਹਨ ਦੇ ਵਿੱਚ ਜਿਹੜਾ ਨਾ ਉਹ ਇੱਕ ਗਲਤ ਨਜ਼ਰੀਆ ਜਿਹੜਾ ਨਾ ਉਹ ਪਾਇਆ ਜਾ ਰਿਹਾ ਹੈ ਔਰ ਉਹਨਾਂ ਨੂੰ ਇੱਕ ਇੰਧਨ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਰਿਹਾ ਹੈ। ਇੱਕ ਇੱਥੇ ਸਵਾਲ ਇਹ ਵੀ ਬਣਦਾ ਹੈ ਔਰ ਇਹ ਸਵਾਲ ਸਿੱਧਾ ਇੰਡੀਆ ਕੋਲੋਂ ਪੁੱਛਣ ਵਾਲਾ ਹੈ ਕਿ ਇੰਡੀਆ, ਤੂੰ ਆਪਣੇ ਆਪ ਨੂੰ ਹਰ ਫੋਰਮ ਦੇ ਉੱਤੇ ਚੀਖ ਕੇ ਕਹਿਣਾ ਹੈ ਕਿ ਜੀ ਅਸੀਂ ਦਹਿਸ਼ਤਗਰਦੀ ਦਾ ਸ਼ਿਕਾਰ ਹਾਂ, ਅਸੀਂ ਆਖੇ ਬੜੇ ਮਜ਼ਲੂਮ ਹਾਂ, ਅਸੀਂ ਵਿਕਟਮ ਹਾਂ, ਲੇਕਿਨ ਫਿਰ ਇਹ ਦੱਸੋ ਕਿ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦੀਆਂ ਜੜ੍ਹਾਂ ਆਖਰ ਕਿੱਥੇ ਨਜ਼ਰ ਆਉਂਦੀਆਂ ਪਈਆਂ ਤੁਹਾਨੂੰ? ਬਲੋਚਿਸਤਾਨ ਦੇ ਵਿੱਚ ਅਲੱਦਗੀ ਪਸੰਦ ਦੀ ਜਿਹੜੀ ਫੰਡਿੰਗ ਹੈ ਇਹ ਕੌਣ ਕਰ ਰਿਹਾ ਹੈ? ਸੋਸ਼ਲ ਮੀਡੀਆ ਦੇ ਉੱਤੇ ਰਿਆਸਤ ਮੁਖਾਲਿਫ ਜਿਹੜਾ ਨੈਟਵਰਕ ਹੈ ਇਹ ਕੌਣ ਚਲਾਉਂਦਾ ਪਿਆ? ਔਰ ਇਹ ਜਿਹੜਾ ਵਾਕਿਆ ਅੱਜ ਦਾ ਹੈ, ਯਾਨੀ ਇਹ ਕਮ ਉਮਰ ਬੱਚਿਆਂ ਨੂੰ ਖੁਦਕੁਸ਼ ਹਮਲਿਆਂ ਵਾਸਤੇ ਜ਼ਿਹਨੀ ਤੌਰ ਤੇ ਜਿਹੜਾ ਤਿਆਰ ਕਰਦਾ ਪਿਆ ਹੈ ਇਹ ਕੌਣ ਕਰਦਾ ਪਿਆ? ਔਰ ਇਹ ਕੋਈ ਇਲਜ਼ਾਮ ਨਹੀਂ ਹੈ, ਇਹ ਮੁਕੰਮਲ ਇੱਕ ਪੈਟਰਨ ਹੈ। ਕੁਲਭੂਸ਼ਣ ਜਾਧਵ ਫੜਿਆ ਗਿਆ ਜਿਹਨੇ ਖੁਦ ਇਤਰਾਫ ਕੀਤਾ ਕਿ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਕਰਵਾਉਣ ਵਾਸਤੇ ਆਇਆ ਸੀ। ਕੱਲ ਬਲੋਚਿਸਤਾਨ ਦੇ ਵਿੱਚ ਅੱਗ ਲੱਗਣ ਵਾਲੀ ਸੀ, ਉਹਦੀ ਕੋਸ਼ਿਸ਼ ਕੀਤੀ ਗਈ। ਅੱਜ ਕਰਾਚੀ ਦੇ ਵਿੱਚ ਇੱਕ ਬੱਚੀ ਨੂੰ ਨਿਸ਼ਾਨਾ ਬਣਾਇਆ ਗਿਆ। ਕੱਲ ਕਿਸੇ ਹੋਰ ਸ਼ਹਿਰ ਦੇ ਵਿੱਚ ਕਿਸੇ ਹੋਰ ਮਾਸੂਮ ਜਿਹਦੇ ਨਾਲ ਬੱਚੇ ਦੀ ਜ਼ਿਹਨਸਾਜ਼ੀ ਕੀਤੀ ਜਾਵੇਗੀ। ਇਹ ਸਾਰਾ ਇੱਕ ਪੁਰਾਣਾ ਸਕ੍ਰਿਪਟ ਹੈ, ਲੇਕਿਨ ਬਸ ਇਹਦੇ ਕਿਰਦਾਰ ਬਦਲਦੇ ਪਏ ਨੇ, ਲੇਕਿਨ ਫਿਰ ਵੀ ਹਰ ਬਿਆਨੀਆ ਪਾਕਿਸਤਾਨ ਮੁਖਾਲਿਫ ਚੱਲਦਾ ਹੈ। ਇਹ ਭਾਰਤ ਆਪਣੇ ਅੰਦਰ ਇੰਨਾ ਖੋਖਲਾ ਹੋ ਚੁੱਕਿਆ ਹੈ ਕਿ ਹੁਣ ਬੱਚਿਆਂ ਨੂੰ ਨਿਸ਼ਾਨਾ ਬਣਾ ਕੇ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਉਹ ਦਹਿਸ਼ਤਗਰਦੀ ਕਰਨਾ ਚਾਹੁੰਦਾ ਹੈ। ਇਹਨੂੰ ਸਮਝਣਾ ਚਾਹੀਦਾ ਹੈ ਕਿ ਪਾਕਿਸਤਾਨ ਉਹ ਮੁਲਕ ਨਹੀਂ ਹੈਗਾ ਜਿਹੜਾ ਖਾਮੋਸ਼ੀ ਨਾਲ ਸਾਰਾ ਕੁਝ ਬਰਦਾਸ਼ਤ ਕਰੇਗਾ ਔਰ ਇਹ ਬੜੀ ਖਤਰਨਾਕ ਚੀਜ਼ ਹੈ। ਯਾਨੀ ਭਾਰਤ ਇੱਕ ਲੌਂਗ ਟਰਮ ਪਲੈਨਿੰਗ ਕਰਦਾ ਫਿਰਦਾ। ਚਲੋ ਇਹ ਭਾਰਤ ਦਾ ਪ੍ਰੋਪੇਗੈਂਡਾ ਤਾਂ ਆਪਣੀ ਜਗ੍ਹਾ ਤੇ, ਲੇਕਿਨ ਪਾਕਿਸਤਾਨ ਦੇ ਵਿੱਚ ਵਾਲਿदैन ਨੂੰ ਆਪਣੇ ਬੱਚਿਆਂ ਦੇ ਉੱਤੇ ਚੈੱਕ ਐਂਡ ਬੈਲੈਂਸ ਨਹੀਂ ਕਰਨਾ ਚਾਹੀਦਾ ਕਿ ਕੌਣ ਬੰਦਾ ਉਹਨਾਂ ਨਾਲ ਗੱਲ ਕਰਦਾ ਪਿਆ, ਕੌਣ ਜਿਹੜਾ ਨਾ ਉਹਨੂੰ ਜਿਨ੍ਹਾਂ ਨੂੰ ਆਪਣਾ ਹੀਰੋ ਸਮਝੀ ਬੈਠਾ ਹੈ ਤੇ ਕਿਹੜੇ ਐਸੇ ਬੰਦੇ ਨੇ ਜਿਨ੍ਹਾਂ ਨੂੰ ਆਪਣਾ ਉਹ ਵਿਲਨ ਸਮਝੀ ਬੈਠਾ ਹੈ। ਬਸ ਮੁਤਮਈਨ ਬੈਠੇ ਨੇ ਕਿ ਕੋਈ ਗੱਲ ਨਹੀਂ ਕਿ ਜੀ ਬੱਚਾ ਮੋਬਾਈਲ ਇਸਤੇਮਾਲ ਕਰਦਾ ਪਿਆ, ਕਿਉਂਕਿ ਆਪਣਾ ਦੁਸ਼ਮਣ ਜਿਹੜਾ ਨਾ ਹੁਣ ਬੜਾ ਚਲਾਕ ਹੋ ਗਿਆ। ਉਹ ਇਹਨਾਂ ਐਪਲੀਕੇਸ਼ਨ ਦੇ ਜ਼ਰੀਏ ਹੀ ਬੱਚੇ ਨੂੰ ਨਿਸ਼ਾਨਾ ਬਣਾ ਰਿਹਾ। ਇੱਥੇ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਕਿਉਂਕਿ ਹੁਣ ਬੰਦੂਕ ਤੋਂ ਜ਼ਿਆਦਾ ਜਿਹੜੀ ਚੀਜ਼ ਹੈਗੀ ਹੈ ਨਾ ਉਹ ਹੈਗੀ ਹੈ ਇਹ ਨਜ਼ਰੀਆ ਜਿਹੜਾ ਬੱਚਿਆਂ ਦੇ ਜ਼ਿਹਨ 'ਚ ਪਾਇਆ ਜਾ ਰਿਹਾ। ਇਹ ਜਦੋਂ ਕਿਸੇ ਬੱਚੇ ਨੂੰ ਇਸ ਤਰ੍ਹਾਂ ਜ਼ਿਹਨਸਾਜ਼ੀ ਕਰਦੇ ਆ, ਉਹਨੂੰ ਇੱਕ ਪਾਸੇ ਲਾਉਂਦੇ ਆ, ਤੇ ਫਿਰ ਪੂਰਾ ਦਾ ਪੂਰਾ ਮੁਆਸ਼ਰਾ, ਯਾਨੀ ਉਹ ਜਿਹਨਾਂ ਵਿੱਚ ਉੱਠਦਾ ਬੈਠਦਾ ਪਿਆ ਉਹ ਵੀ ਉਸ ਖਾਤੇ 'ਚ ਲੱਗ ਗਏ, ਜਿਹੜੇ ਬਾਕੀ ਆਸ-ਪਾਸ ਦੇ ਲੋਕ ਨੇ ਉਹ ਵੀ ਉਸ ਖਾਤੇ 'ਚ ਲੱਗ ਗਏ। ਯਾਨੀ ਭਾਰਤ ਆਪਣੀ ਹਰਦਰਮੀ ਤੇ ਇੰਨਾ ਕਾਇਮ ਹੈ ਕਿ ਹੁਣ ਛੋਟੇ ਬੱਚਿਆਂ ਦੇ ਜ਼ਰੀਏ ਯਾਰ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਕਰੇਗਾ। ਅਗਰ ਤੁਸੀਂ ਵਾਕਈ ਦਹਿਸ਼ਤਗਰਦੀ ਦੇ ਖਿਲਾਫ ਹੋ ਤਾਂ ਫਿਰ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦੇ ਨੈਟਵਰਕਸ ਕਿਉਂ ਐਕਟਿਵ ਕਰਦੇ ਹੋ?
ਅਗਰ ਤੁਸੀਂ ਵਾਕਈ ਜਮਹੂਰੀਅਤ ਦਾ ਦਾਅਵਾ ਕਰਦੇ ਆ ਤੇ ਫਿਰ ਕਸ਼ਮੀਰੀ ਬੱਚਿਆਂ ਦੀਆਂ ਅੱਖਾਂ ਦੇ ਵਿੱਚ ਤੁਸੀਂ ਪੈਲਟਸ ਕਿਉਂ ਮਾਰਦੇ ਆ? ਅਗਰ ਤੁਸੀਂ ਵਾਕਈ ਅਮਨ ਚਾਹੁੰਦੇ ਆ ਤੇ ਫਿਰ ਸੋਸ਼ਲ ਮੀਡੀਆ ਦੇ ਜ਼ਰੀਏ ਪਾਕਿਸਤਾਨ ਦੇ ਬੱਚਿਆਂ ਨੂੰ ਵਰਗਲਾਉਣ ਦੀ ਜ਼ਰੂਰਤ ਤੁਹਾਨੂੰ ਕਿਉਂ ਪੈਂਦੀ ਹੈ? ਵਜ੍ਹਾ ਕੀ ਹੈ? ਮਤਲਬ ਤੁਸੀਂ ਇੰਨਾ ਬੌਖਲਾਹਟ ਦਾ ਸ਼ਿਕਾਰ ਕਿਉਂ ਹੈ ਕਿ ਅਗਰ ਕੋਈ ਬੰਦਾ ਤੁਹਾਡੇ ਹੱਥ ਨਹੀਂ ਆ ਰਿਹਾ ਤਾਂ ਤੁਸੀਂ ਬੱਚਿਆਂ ਤੇ ਨਿਸ਼ਾਨਾ ਬਣਾਉਣਾ ਸ਼ੁਰੂ ਕਰਤਾ ਹੈ। ਸੱਚ ਤਾਂ ਇਹ ਹੈ ਕਿ ਇੰਡੀਆ ਨੂੰ ਪਾਕਿਸਤਾਨ ਦੇ ਵਜੂਦ ਤੋਂ ਹੀ ਖਤਰਾ ਹੈ, ਕਿਉਂਕਿ ਪਾਕਿਸਤਾਨ ਇੱਕ ਐਟਮੀ ਪ੍ਰੋਗਰਾਮ ਹੈ। ਪਾਕਿਸਤਾਨ ਦੀ ਫੌਜ, ਪਾਕਿਸਤਾਨ ਦੀ ਜਿਹੜੀ ਇੱਕ ਨਜ਼ਰੀਆਤੀ ਜਿਹੜੀ ਬੁਨਿਆਦ ਹੈ ਨਾ, ਇਹ ਸਾਰਾ ਕੁਝ ਇੰਡੀਆ ਨੂੰ ਖਟਕਦਾ ਹੈ ਔਰ ਖਟਕਦਾ ਰਹੇਗਾ ਹਮੇਸ਼ਾ। ਇਸ ਵਾਸਤੇ ਇੰਡੀਆ ਖੁੱਲੀ ਜੰਗ ਦੀ ਬਜਾਏ ਇਸ ਤਰ੍ਹਾਂ ਦੀ ਜਿਹੜੀ ਪ੍ਰੌਕਸੀ ਵਾਰ ਹੈ ਨਾ, ਇਹ ਖੇਡਦਾ ਹੈ ਔਰ ਉਹ ਚਾਹੁੰਦਾ ਹੈ ਕਿ ਪਾਕਿਸਤਾਨ ਇੱਕ ਦੂਜੇ ਦੇ ਨਾਲ ਲੜਨ, ਆਪਣੇ ਇਦਾਰਿਆਂ ਦੇ ਉੱਤੇ ਸ਼ੱਕ ਕਰਨ ਔਰ ਅੰਦਰੋਂ ਟੁੱਟ ਜਾਣ। ਲੇਕਿਨ ਇਹ ਗੱਲ ਉਹ ਭੁੱਲ ਜਾਂਦਾ ਹੈ ਕਿ ਇਹ ਕੌਮ ਜਿਹੜੀ ਹੈਗੀ ਹੈ ਨਾ, ਇਹ ਪਾਕਿਸਤਾਨੀ ਜਿਹੜੀ ਕੌਮ ਹੈ, ਇਹ ਅਜ਼ਮਾਇਸ਼ਾਂ ਤੋਂ ਹੀ ਨਿਖਰ ਕੇ ਬਾਹਰ ਆਈ ਹੈ। ਅੱਜ ਸਿਕਿਉਰਿਟੀ ਇਦਾਰਿਆਂ ਨੇ ਬਰਵਕਤ ਕਾਰਵਾਈ ਕਰਦੇ ਹੋਏ ਉਸ ਬੱਚੀ ਨੂੰ ਬਚਾਇਆ ਔਰ ਉਸ ਬੱਚੀ ਨੂੰ ਮੁਜਰਮ ਨਹੀਂ ਸਮਝਿਆ, ਕਿਉਂਕਿ ਖੁਦ ਇਸ ਚੀਜ਼ ਦਾ ਸ਼ਿਕਾਰ ਹੈ। ਪਾਕਿਸਤਾਨ ਦੇ ਇੰਡੀਆ ਦੇ ਬਿਆਨੀ ਦੇ ਵਿੱਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਇੰਡੀਆ ਬੱਚਿਆਂ ਨੂੰ ਬੰਦੂਕ ਦਿੰਦਾ ਹੈ ਔਰ ਪਾਕਿਸਤਾਨ ਬੱਚਿਆਂ ਨੂੰ ਤਹਫੁਜ਼ ਦਿੰਦਾ ਹੈ। ਪਾਕਿਸਤਾਨ ਨੇ ਉਹਦੇ ਅਗਰ ਇਹ ਲੜਕੀ ਜਿਹੜੀ ਹੈ, ਇਹ ਕੋਈ ਕਮ ਉਮਰ ਤਾਲਬ ਇਲਮਾਂ ਜਿਹੜੀ ਹੈ, ਉਹ ਅਗਰ ਫੜੀ ਜਾਂਦੀ ਨਾ ਇੰਡੀਆ ਦੇ ਵਿੱਚ ਤੇ ਹੁਣ ਤੱਕ ਪਤਾ ਨਹੀਂ ਕੀ ਬਣ ਜਾਣਾ ਸੀ। ਲੇਕਿਨ ਸਾਨੂੰ ਇਹ ਚੀਜ਼ ਤੇ ਸਮਝ ਨਹੀਂ ਹੋਏਗੀ ਔਰ ਅਗਲਾ ਹਮਲਾ ਜਿਹੜਾ ਹੈਗਾ ਨਾ, ਉਹ ਸ਼ਾਇਦ ਕਿਸੇ ਟ੍ਰੈਂਡ ਜਾਂ ਕਿਸੇ ਹੈਸ਼ਟੈਗ ਜਾਂ ਕਿਸੇ ਵਾਇਰਲ ਵੀਡੀਓ ਦੀ ਸੂਰਤ ਵਿੱਚ ਆਵੇ। ਇਸ ਵਾਸਤੇ ਇਹ ਜੰਗ ਸਿਰਫ ਬਾਰਡਰ ਦੇ ਉੱਤੇ ਨਹੀਂ ਹੈਗੀ, ਬਲਕਿ ਇਹ ਜੰਗ ਜਿਹੜੀ ਹੈ ਉਹ ਜ਼ਿਹਨਾਂ ਦੇ ਅੰਦਰ ਵੀ ਵੜ ਚੁੱਕੀ ਹੈ ਔਰ ਪਾਕਿਸਤਾਨ ਵਿੱਚ ਜਿਹੜਾ ਉਹ ਦਹਿਸ਼ਤਗਰਦੀ ਕਰਵਾਉਣ ਦਾ ਜਿਹੜਾ ਭਾਰਤ ਦਾ ख्वाब ਹੈ ਨਾ, ਉਹ ਕਦੀ ਪੂਰਾ ਨਹੀਂ ਹੋ ਸਕਦਾ। ਮੈਂ ਤਾਂ ਹੈਰਾਨ ਹਾਂ ਕਿ ਉਹ ਇੱਕ ਪਾਕਿਸਤਾਨੀ ਇੱਕ ਹੈਗਾ ਸੀ ਜਿਹੜਾ ਉਹ ਬੱਚਿਆਂ ਨੂੰ ਟ੍ਰਿਬਿਊਟ ਦਿੱਤਾ ਸੀ APS ਦੇ, ਬੜਾ ਦੁਸ਼ਮਨ ਬਣਾ ਫਿਰਤਾ ਹੈ ਜੋ ਬੱਚੋਂ ਸੇ ਲੜਤਾ ਹੈ। ਮਤਲਬ ਬੜਾ ਦੁਸ਼ਮਨ ਬਣਿਆ ਫਿਰਦਾ ਹੈ ਜਿਹੜਾ ਬੱਚਿਆਂ ਦੀ ਜ਼ਿਹਨ ਸਾਜ਼ੀ ਕਰਦਾ ਹੈ। ਇਹ ਆਖਿਰ ਅਗਰ ਇਹਦਾ ਲੁਬੇ ਲੁਬਾਬ ਤੁਸੀਂ ਕੱਢੋ ਤੇ ਉਸ ਬੱਚੀ ਦੀ ਜਿਹੜੀ ਜ਼ਿਹਨ ਸਾਜ਼ੀ ਹੈ ਇਹ ਕਿੱਥੋਂ ਹੋਈ ਹੈ? ਅਗਰ ਉਹ ਤੁਸੀਂ ਨੈਟਵਰਕ ਫੜੋ ਤੇ ਉਹ ਕਿਤੇ ਨਾ ਕਿਤੇ ਨਹੀਂ, ਬਲਕਿ ਉਹਦੇ ਜਿਹੜੇ ਹੈਗੇ ਨਾ ਤਾਨੇ ਬਾਣੇ, ਉਹ ਸਾਰੇ ਇੰਡੀਆ ਦੇ ਨਾਲ ਮਿਲਦੇ ਆ। ਅਫਗਾਨਿਸਤਾਨ ਦੇ ਵਿੱਚ ਵੀ ਕੀ ਨਾਲ ਨੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਬਲੋਚਿਸਤਾਨ ਨੂੰ ਤੋੜਨ ਦੀ ਕੋਸ਼ਿਸ਼, ਸਿੰਧ ਨੂੰ ਤੋੜਨ ਦੀ ਕੋਸ਼ਿਸ਼, KPK ਨੂੰ ਤੋੜਨ ਦੀ ਕੋਸ਼ਿਸ਼, ਇਸ ਤਰ੍ਹਾਂ ਦੀ ਕੋਸ਼ਿਸ਼ ਕਰਕੇ ਯਾਨੀ ਕਰਦੇ ਭਾਰਤ ਜਿਹੜਾ ਨਾ ਉਹ ਅੱਜ ਖੁਦ ਟੋਟੇ ਹੁੰਦਾ ਪਿਆ। ਇਹਨੇ ਸਾਰਾ ਫੋਕਸ ਰੱਖਿਆ ਪਾਕਿਸਤਾਨ ਦੇ ਉੱਤੇ ਕਿ ਪਾਕਿਸਤਾਨ ਦੇ ਵਿੱਚ ਇੰਤਸ਼ਾਰ ਫੈਲਾਈਏ, ਪਾਕਿਸਤਾਨ ਦੇ ਜਿਹੜੇ ਇਦਾਰੇ ਨੇ ਉਹਨਾਂ ਨੂੰ ਆਵਾਮ ਨਾਲ ਤੇ ਆਵਾਮ ਨੂੰ ਇਦਾਰਿਆਂ ਨਾਲ ਲੜਾਈਏ। ਲੇਕਿਨ ਉੱਥੇ ਦਾਲ ਨਹੀਂ ਗਲੀ। ਇਹਨਾਂ ਨੇ ਹਰ ਤਰ੍ਹਾਂ ਦਾ ਫੋਰਮ ਜਿਹੜਾ ਨੇ ਇਸਤੇਮਾਲ ਕੀਤਾ, ਲੇਕਿਨ ਦਾਲ ਨਹੀਂ ਗਲੀ। ਫਿਰ ਇਹਨਾਂ ਨੇ ਇਸ ਤਰ੍ਹਾਂ ਦੇ ਛੋਟੇ ਬੱਚਿਆਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਔਰ ਇਹ ਕੋਈ ਨਵਾਂ ਹਰਬਾ ਨਹੀਂ ਹੈ, ਉਹੀ ਗੱਲ ਕਿ ਬੜਾ ਪੁਰਾਣਾ ਹਰਬਾ ਹੈ, ਲੇਕਿਨ ਇਹ ਵੀ ਪੁਰਾਣੇ ਹਰਬਿਆਂ ਦੀ ਤਰ੍ਹਾਂ ਨਾਕਾਮ ਹੀ ਹੋਏਗਾ। ਇਸ ਦਹਿਸ਼ਤਗਰਦੀ ਦੇ ਵਿੱਚ ਜਾਂ ਇਹ ਦਹਿਸ਼ਤਗਰਦੀ ਦਾ ਜਿਹੜਾ ਨੈਟਵਰਕ ਜਿਹੜਾ ਤੂੰ ਇੰਡੀਆ ਫੈਲਾਉਣਾ ਚਾਹਨਾ ਹੈ, ਇਹਦੇ ਵਿੱਚ ਤੂੰ ਕਦੀ ਕਾਮਯਾਬ ਨਹੀਂ ਹੋ ਸਕਦਾ। ਬਲਕਿ ਮੋਦੀ ਸਰਕਾਰ ਨੇ ਤਾਂ ਕਾਮਯਾਬ ਤਾਂ ਕੀ ਹੋਣਾ, ਬਲਕਿ ਇਹਨਾਂ ਦਾ ਅਖਬਾਰ ਹੈਗਾ ਦੀ ਹਿੰਦੂ, ਠੀਕ ਹੈ, ਉਹਦੇ ਵਿੱਚ 2025 ਦੀਆਂ ਜਿੰਨੀਆਂ ਨਾਕਾਮੀਆਂ ਨੇ ਨਾ, ਉਹ ਸਾਰੀਆਂ ਬੇਨਕਾਬ ਕੀਤੀਆਂ ਗਈਆਂ ਕਿ ਜੀ ਇਹ ਵੇਖ ਲਓ 2025 ਜਿਹੜਾ ਨਾ ਉਹ ਭਾਰਤ ਵਾਸਤੇ ਇਦਾਂ ਦਾ ਗੁਜ਼ਰਿਆ। ਮੈਂ ਪਹਿਲੇ ਵੀ ਆਪਣੇ ਵਲੌਗ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਕੁਲਭੂਸ਼ਣ ਯਾਦਵ ਪਾਕਿਸਤਾਨ ਦੇ ਕੋਲੇ ਆਲਮੀ ਜਿਹੜਾ ਨਾ ਸੱਤਾ ਦੇ ਉੱਤੇ ਵਿਖਾਉਣ ਵਾਸਤੇ ਇੱਕ ਬਹੁਤ ਵੱਡਾ ਸਬੂਤ ਹੈ ਕਿ ਉਹ ਪਾਕਿਸਤਾਨ ਦੇ ਵਿੱਚ ਕਰਨ ਕੀ ਆਇਆ ਸੀ। ਕੋਈ ਸ਼ਰਮ ਹੁੰਦੀ ਹੈ ਬੰਦੇ ਵਿੱਚ, ਕੋਈ ਹਯਾ ਹੁੰਦੀ ਹੈ। ਤੁਸੀਂ ਹੁਣ ਬੱਚਿਆਂ ਨੂੰ ਟਾਰਗੇਟ ਕਰੋਗੇ, ਬੱਚਿਆਂ ਦੀ ਜ਼ਿਹਨ ਸਾਜ਼ੀ ਕਰੋਗੇ। ਔਰ ਇੱਥੇ ਮੈਂ ਇਹ ਵੀ ਵਾਜ਼ੇ ਕਰ ਦੇਵਾਂ ਕਿ ਜਿੰਨੇ ਵੀ ਪਾਕਿਸਤਾਨ ਤੋਂ ਦੇਖਣ ਵਾਲੇ ਨੇ ਔਰ ਵੈਸੇ ਵੀ ਜੋ ਲੋਕ ਮੈਨੂੰ ਜਿੱਥੇ ਵੀ ਸੁਣਦੇ ਪਏ ਨੇ, ਆਪਣੇ ਬੱਚਿਆਂ ਦੇ ਜਿਹੜੇ ਮੋਬਾਈਲ ਨੇ ਉਹਨਾਂ ਦਾ ਚੈੱਕ ਐਂਡ ਬੈਲੈਂਸ ਕਰ ਰੱਖਿਆ ਕਰੋ। ਦੇਖਿਆ ਕਰੋ ਕਿ ਉਹ ਕੀ ਚੀਜ਼ ਦੇਖਦੇ ਪਏ ਹੈ, ਇਹ ਚੀਜ਼ ਦੇਖਿਆ ਕਰੋ ਕਿ ਉਹ ਕਿਹਦੇ ਨਾਲ ਗੱਲ ਕਰਦੇ ਪਏ ਹੈ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਕਿਉਂਕਿ ਇਸ ਤਰ੍ਹਾਂ ਦੀਆਂ ਐਪਲੀਕੇਸ਼ਨਸ ਪੜ੍ਹੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਜਿੱਦਤ ਜ਼ਰੂਰ ਹੈ, ਲੇਕਿਨ ਇਹਨਾਂ ਦੇ ਨੁਕਸਾਨਾਤ ਵੀ ਬਹੁਤ ਸਾਰੇ ਨੇ। ਹੁਣ ਇੱਕ ਮੁਨਜ਼ਮ ਤਰੀਕੇ ਦਾ ਜਿਹੜਾ ਨਾ ਉਹ ਇੱਕ ਨੈਟਵਰਕ ਚਲਾਇਆ ਜਾ ਰਿਹਾ ਹੈ WhatsApp ਦੇ ਥਰੂ, ਇੰਸਟਾਗ੍ਰਾਮ ਦੇ ਥਰੂ, ਫੇਸਬੁੱਕ ਦੇ ਥਰੂ। ਮਤਲਬ ਇਹ ਮੁਖਤਲਿਫ ਐਪਲੀਕੇਸ਼ਨਸ ਨੇ ਜਿਹੜੀ ਬੱਚਿਆਂ ਦੀ ਜ਼ਿਹਨ ਸਾਜ਼ੀ ਕਰਦੀਆਂ ਨੇ ਔਰ ਕੱਚਾ ਜ਼ਿਹਨ ਕਿਸੇ ਪਾਸੇ ਵੀ ਆਸਾਨੀ ਨਾਲ ਲੱਗ ਜਾਂਦਾ ਹੈ। ਲੇਕਿਨ ਭਾਰਤ ਜੋ ਮਰਜ਼ੀ ਕਰ ਲੇ, ਇਹ ਆਪਣੇ ਕਿਸੇ ਵੀ ਹਰਬੇ ਵਿੱਚ ਕਾਮਯਾਬ ਨਹੀਂ ਹੋ ਸਕਦਾ। ਪਹਿਲੀ ਗੱਲ ਤਾਂ ਇਹ ਹੈ ਕਿ ਖਾਲਿਸਤਾਨ ਦੀ ਤਹਿਰੀਕ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਉਹ ਤਾਂ ਦਬੀ ਨਹੀਂ। ਹੁਣ ਇੱਕ ਹੋਰ ਤਹਿਰੀਕ ਨਿਕਲ ਆਈ ਹੈ, ਪਤਾ ਹੈ ਕਿਹੜੀ? ਟਰੰਪਲੈਂਡ ਦੇ ਬਾਰੇ 'ਚ ਹੀ ਮੇਰਾ ਅਗਲਾ ਵਲੌਗ ਹੈ। ਤੁਸੀਂ ਮੈਨੂੰ ਇਸ ਵਲੌਗ ਤੋਂ ਦਿਓ ਇਜਾਜ਼ਤ। ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਅੱਲਾ ਨਿਗਹਿਬਾਨ।